ਉਹਨੇ 500,000 ਤੋਂ ਜ਼ਿਆਦਾ ਡਾਕੂਮੈਂਟ ਐਸੇ ਰਿਲੀਜ਼ ਕੀਤੇ ਜਿਹੜੇ ਹੈਕ ਕਰਕੇ ਅਮਰੀਕਨ ਡਿਫੈਂਸ ਦੇ ਔਰ ਦੂਸਰੇ ਜਿਹਦੇ 'ਚ ਕਿਹੜੇ ਵਾਰ ਕ੍ਰਾਈਮ ਅਫਗਾਨਿਸਤਾਨ ਦੇ ਵਿੱਚ ਜਾਂ ਇਰਾਕ ਦੇ ਵਿੱਚ ਅਮਰੀਕਾ ਨੇ ਕੀਤੇ ਔਰ ਹੋਰ ਬਹੁਤ ਸਾਰੇ, ਔਰ ਇਹਨਾਂ ਨੇ ਇੰਨੇ ਮੁਕੱਦਮੇ ਬਣਾਏ ਕਿ ਜੇ ਉਹਨੂੰ ਅਮਰੀਕਾ ਲਿਆਉਣ 'ਚ ਇਹ ਕਾਮਯਾਬ ਹੋ ਜਾਂਦੇ ਤਾਂ ਘੱਟੋ ਘੱਟ 172 ਸਾਲ ਦੀ ਕੈਦ ਜੂਲੀਅਨ ਅਸਾਂਜੇ ਨੂੰ ਹੋਣੇ ਸੀ। ਅਮਰੀਕਾ ਵੀ ਅੱਕਿਆ ਹੋਇਆ ਸੀ, ਜੂਲੀਅਨ ਅਸਾਂਜੇ ਵੀ ਰਾਹਤ ਚਾਹੁੰਦਾ ਸੀ ਤੇ ਆਸਟ੍ਰੇਲੀਆ ਨੂੰ ਵੀ ਲੱਗਦਾ ਸੀ ਕਿ ਬਈ ਅਲਟੀਮੇਟਲੀ ਗਾਜ਼ ਸਾਡੇ ਤੇ ਵੀ ਡਿੱਗਦੀ ਹੈ। ਕਿਵੇਂ ਉਹ ਸੇਫਟੀ ਦੇ ਨਾਲ ਅੱਜ ਇੱਕ ਫ੍ਰੀ ਬੰਦਾ ਹੈ। ਜੂਲੀਅਨ ਅਸਾਂਜੇ ਇਸ ਲਈ ਇੱਕ ਹੀਰੋ ਬਣਿਆ ਔਰ ਇਹ ਫਿਊਚਰ ਦੇ ਵਿੱਚ ਜਿਹੜੀਆਂ ਫਿਊਚਰ ਜਨਰੇਸ਼ਨਸ ਦੇਖਣਗੀਆਂ ਇਹਦੇ ਕੰਮ ਨੂੰ ਕਿ ਇਹਨੇ ਆਪਣੀ ਜੋ ਟੈਕਨੀਕ ਇਹਨੇ ਸਿੱਖੀ ਜਾਂ ਆਪਣੇ ਐਕਸਪਰਟ ਨਾਲ ਰੱਖੇ, ਉਹਨੇ ਹਿਊਮੈਨਿਟੀ ਦੇ ਲਈ ਸੱਚ ਸਾਹਮਣੇ ਲਿਆਉਣ ਦੇ ਲਈ ਵੀ ਹਕੂਮਤਾਂ ਕਹਿੰਦੀਆਂ ਕੀ ਨੇ ਤੇ ਕਰਦੀਆਂ ਕੀ ਨੇ। ਅਦਰਵਾਈਜ਼ ਇੰਨੇ ਡਾਕੂਮੈਂਟ ਰੱਖ ਕੇ ਉਹ ਅਮਰੀਕਾ ਤੋਂ ਬਿਲੀਅਨਸ ਆਫ ਡਾਲਰਸ ਦੀ ਡੀਲ ਵੀ ਕਰ ਸਕਦਾ ਸੀ, ਜਿਹਦੇ ਤੇ ਦੁਨੀਆ ਭਰ 'ਚ ਮੁਕੱਦਮੇ। ਅਮਰੀਕਾ ਜਿਹਦੇ ਖੂਨ ਦਾ ਪਿਆਸਾ, ਜਿਹਦੇ ਲਈ ਕਿਸ ਹੱਦ ਤੱਕ ਅਮਰੀਕਾ ਗਿਆ। ਆਸਟ੍ਰੇਲੀਆ ਨੇ ਅਲਟੀਮੇਟਲੀ ਆਪਣੇ ਸਿਟੀਜ਼ਨ ਨੂੰ ਮਹਿਫੂਜ਼ ਕਰਕੇ ਅਮਰੀਕਾ ਨਹੀਂ ਆਉਣ ਦਿੱਤਾ। ਕੇਸ ਵੀ ਬਣੇ, ਕ੍ਰਾਈਮ ਵੀ ਸੀ, ਡਿਫੈਂਸ ਔਰ ਦੂਸਰੇ ਤੁਸੀਂ ਸੀਕ੍ਰੇਟਸ ਬਾਹਰ ਕੱਢੇ। ਸਾਡੇ ਸਿੰਘ ਨੇ ਕੀ ਕੀਤਾ ਹੋਇਆ, 5-6 ਸਾਲ ਹੋ ਗਏ ਨੇ ਇੱਕ ਬ੍ਰਿਟਿਸ਼ ਸਿਟੀਜ਼ਨ ਝੂਠਾ ਉਹਨੂੰ ਵਿਆਹ ਕਰਾਉਣ ਗਿਆ, ਤੁਸੀਂ ਉਹਦੀ ਘਰ ਵਾਲੀ ਦੇ ਨਾਲ ਉਹਨੂੰ ਖਿੱਚ ਕੇ ਲੈ ਜਾਂਦੇ ਹੋ, ਕੋਈ ਕਿਤੇ ਚਾਰਜ ਨਹੀਂ ਹੈ, ਕੋਈ ਮੁਕੱਦਮਾ ਨਹੀਂ ਚੱਲਿਆ ਕੋਈ। ਤੇ ਯੂਕੇ ਗਵਰਨਮੈਂਟ ਬ੍ਰਿਟਿਸ਼ ਸਿਟੀਜ਼ਨ ਹੈ, ਹੁਣ ਜੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਕਹਿੰਦਾ ਵੀ ਡੂ ਕੇਅਰ ਫਾਰ ਆਸਟ੍ਰੇਲੀਅਨ ਸਿਟੀਜ਼ਨ, ਤੇ ਯੂਕੇ ਨੂੰ ਕੀ ਹੋਇਆ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੰਟਰਨੈਸ਼ਨਲ ਮੀਡੀਆ ਵਿੱਚ ਅੱਜ ਕੱਲ੍ਹ ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜੇ ਦੀ 5 ਸਾਲ 2 ਮਹੀਨੇ ਬਾਅਦ ਰਿਹਾਈ ਹੋ ਕੇ ਉਸਦੇ ਆਪਣੇ ਵਤਨ ਆਸਟ੍ਰੇਲੀਆ ਪਹੁੰਚਣ ਦੀ ਜਿਹੜੀ ਖਬਰ ਹੈ ਉਹ ਛਾਈ ਹੋਈ ਹੈ। ਔਰ ਯਾਦ ਰਹੇ ਅਮਰੀਕਾ ਨੇ ਅਸਾਂਜੇ ਨੂੰ ਅਮਰੀਕਾ ਲਿਆ ਕੇ ਮੁਕੱਦਮਾ ਚਲਾਉਣ ਲਈ ਪੂਰਾ ਢਿੱਲ ਲਾਇਆ, ਜਿਸ ਵਿੱਚ ਅਮਰੀਕਾ ਸਫਲ ਨਹੀਂ ਹੋਇਆ। ਸੋ ਅਸਾਂਜੇ ਨੇ ਇਕਵਾਡੋਰ ਦੀ ਅੰਬੈਸੀ ਵਿੱਚ ਸ਼ਰਨ ਲਈ ਹੋਈ ਸੀ। ਸੋ ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਜੇ ਜੂਲੀਅਨ ਅਸਾਂਜੇ ਨੂੰ ਆਸਟ੍ਰੇਲੀਆ ਛੁਡਵਾ ਕੇ ਲਿਆ ਸਕਦਾ ਹੈ ਤਾਂ ਲਗਭਗ ਇੰਨੇ ਸਾਲਾਂ ਤੋਂ ਹੀ ਬਿਨਾਂ ਮੁਕੱਦਮਾ ਚਲਾਏ ਭਾਰਤ ਦੀ ਤਿਹਾੜ ਜੇਲ੍ਹ ਵਿੱਚ ਰੋਲ ਰਹੇ ਬ੍ਰਿਟਿਸ਼ ਸਿਟੀਜ਼ਨ ਜੱਗੀ ਜੋਲ ਨੂੰ ਬ੍ਰਿਟਿਸ਼ ਸਰਕਾਰ ਕਿਉਂ ਆਪਣੇ ਘਰ ਵਾਪਸ ਨਹੀਂ ਲਿਆ ਸਕਦੀ। ਸੋ ਜਦੋਂ ਕਿ ਜੱਗੀ ਜੋਲ ਨੇ ਕੋਈ ਗੁਨਾਹ ਨਹੀਂ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਚੀਰਾ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪੰਜਾਬੀ ਦਾ ਅਖਾਣ ਕਿ ਜਿਹੜਾ ਜਿੱਤ ਗਿਆ ਉਹ ਸਿਕੰਦਰ, ਜਿਹੜਾ ਹਾਰ ਗਿਆ ਉਹ ਬਾਂਦਰ। ਬਹੁਤ ਵਾਰੀ ਅਸੀਂ ਇਹ ਦੇਖਦੇ ਹਾਂ ਅੱਜ, ਕਿਉਂਕਿ ਪਿਛਲੇ 2 ਦਿਨ ਤੋਂ ਹੀ ਜੂਲੀਅਨ ਅਸਾਂਜੇ ਦੁਨੀਆ ਭਰ ਦੇ ਮੀਡੀਆ ਦੇ ਵਿੱਚ ਛਾਇਆ ਹੋਇਆ ਹੈ ਵੀ ਗੱਲ ਛਾਣ ਵਾਲੀ। ਔਰ ਸਾਡੇ ਇੱਕ ਵੀਰ ਨੇ ਜੂਲੀਅਨ ਅਸਾਂਜੇ ਕੌਣ ਹੈ, ਉਹਦਾ ਕੀ ਕੰਮ ਸੀ, ਇੰਨੇ ਵਰੇ ਉਹ ਇਕਵਾਡੋਰ ਦੀ ਐਮਬੈਸੀ 'ਚ ਉਹਨੇ ਸ਼ਰਨ ਲਈ ਯੂਕੇ 'ਚ। ਬੇਸਿਕਲੀ ਉਹ ਆਸਟ੍ਰੇਲੀਅਨ ਸਿਟੀਜ਼ਨ ਹੈ, ਉਸ ਦੇ ਉੱਤੇ ਮੁਕੱਦਮੇ ਦੁਨੀਆ ਭਰ 'ਚ ਦਾਇਰ ਹੋਏ। ਔਰ ਵਿਕੀਲੀਕਸ ਦਾ ਫਾਊਂਡਰ, ਕਿਉਂਕਿ ਉਹਨੇ 500,000 ਤੋਂ ਜ਼ਿਆਦਾ ਡਾਕੂਮੈਂਟ ਐਸੇ ਰਿਲੀਜ਼ ਕੀਤੇ ਜਿਹੜੇ ਹੈਕ ਕਰਕੇ ਅਮਰੀਕਨ ਡਿਫੈਂਸ ਦੇ ਔਰ ਦੂਸਰੇ ਜਿਹਦੇ 'ਚ ਕਿਹੜੇ ਵਾਰ ਕ੍ਰਾਈਮ ਅਫਗਾਨਿਸਤਾਨ ਦੇ ਵਿੱਚ ਜਾਂ ਇਰਾਕ ਦੇ ਵਿੱਚ ਅਮਰੀਕਾ ਨੇ ਕੀਤੇ ਔਰ ਹੋਰ ਬਹੁਤ ਸਾਰੇ, ਔਰ ਇਹਨਾਂ ਨੇ ਇੰਨੇ ਮੁਕੱਦਮੇ ਬਣਾਏ ਕਿ ਜੇ ਉਹਨੂੰ ਅਮਰੀਕਾ ਲਿਆਉਣ 'ਚ ਇਹ ਕਾਮਯਾਬ ਹੋ ਜਾਂਦੇ ਤਾਂ ਘੱਟੋ ਘੱਟ 172 ਸਾਲ ਦੀ ਕੈਦ ਜੂਲੀਅਨ ਅਸਾਂਜੇ ਨੂੰ ਹੋਣੇ ਸੀ। ਔਰ ਉਹ 5 ਸਾਲ 2 ਮਹੀਨੇ ਬ੍ਰਿਟਿਸ਼ ਪ੍ਰਿਜ਼ਨ ਦੇ ਵਿੱਚ, ਉਸ ਤੋਂ ਪਹਿਲਾਂ 2-3 ਸਾਲ ਇਕਵਾਡੋਰ ਦੀ ਐਮਬੈਸੀ 'ਚ ਉਹਨੇ ਸ਼ਰਨ ਲਈ। ਔਰ ਕਿਵੇਂ ਅਖੀਰ ਜੂਲੀਅਨ ਅਸਾਂਜੇ ਨੂੰ ਗੁਪਤ ਮਿਸ਼ਨ ਜਿਹੜੀ ਆਸਟ੍ਰੇਲੀਅਨ ਗਵਰਨਮੈਂਟ ਦੇ ਔਰ ਦੂਸਰੇ ਚੱਲ ਰਹੇ ਸੀ, ਉਸ ਰਾਹੀਂ ਉਹ ਵਾਪਸ ਲੈ ਗਏ। ਉਹਨੇ ਕਿਹਾ ਕਿ ਜੀ ਮੈਂ ਜੋ ਹੈ ਇੱਕ ਜੁਰਮ ਮੈਂ ਕਬੂਲਦਾ, ਪਰ 172 ਅਮਰੀਕਾ ਨੇ ਵੀ ਦੇਖਿਆ, ਅਮਰੀਕਾ ਦੀ ਬਹੁਤ ਹੇਠੀ ਹੋ ਰਹੀ ਸੀ। ਇੱਕ ਪਾਸੇ ਤਾਂ ਖਰਚ ਹੋ ਰਿਹਾ ਸੀ, ਦੂਜੇ ਪਾਸੇ ਲੀਗਲ ਬੈਟਲਸ, ਕਿਉਂਕਿ ਦੁਨੀਆ ਦੇ ਵਿੱਚ ਜਿਹੜੇ ਸੱਚਾਈ ਪਸੰਦ ਲੋਕ ਜੂਲੀਅਨ ਅਸਾਂਜੇ ਦੇ ਹੱਕ 'ਚ ਬਹੁਤ ਮੁਜ਼ਾਹਰੇ ਹੋਏ। ਐਮਨੈਸਟੀ ਇੰਟਰਨੈਸ਼ਨਲ ਵੀ ਉਹਦੇ ਨਾਲ ਖੜੀ, ਕਿਉਂਕਿ ਉਹ ਇੱਕ ਪੱਤਰਕਾਰ ਸੀ ਜਰਨਲਿਸਟ ਦੇ ਨਾਤੇ, ਪਰ ਉਹਦੇ ਨਾਲ ਇੰਨੀ ਐਕਸਪਰਟ ਟੀਮ ਸੀ ਕਿ ਕਿਵੇਂ ਉਹਨੇ ਸਿਸਟਮ ਨੂੰ ਹੈਕ ਕੀਤਾ, ਉਹਦੇ 'ਚੋਂ ਕੌਨਫੀਡੈਂਸ਼ੀਅਲ ਫਾਈਲਸ ਕੱਢੀਆਂ। ਔਰ ਈਵਨ ਇਕੱਲਾ ਇਹੀ ਨਹੀਂ, ਕਿਵੇਂ ਅਮਰੀਕਨ
ਸਿਸਟਮ ਦੇ ਵਿੱਚ ਇੱਕ ਲੇਡੀ ਚੈਲਸੀ ਆ ਜਿਹਨੇ ਅੱਗੋਂ ਉਹਦੇ ਤੱਕ ਜਾਣਕਾਰੀਆਂ ਪਹੁੰਚਾਈਆਂ, ਉਹਨਾਂ ਚੋਂ ਇੱਕ ਹੋਰ ਜਿਹਨੇ ਹੋਰ ਲੀਕਸ ਕੀਤੀਆਂ ਅਮਰੀਕਨ ਖੁਫੀਆ ਜਾਣਕਾਰੀਆਂ, ਮਿਸਟਰ ਸਨੋਡਨ, ਜਿਹੜਾ ਅੱਜ ਕੱਲ੍ਹ ਰਸ਼ੀਆ ਨੇ ਉਹਨੂੰ ਅਸਾਈਲਮ ਦਿੱਤੀ ਹੈ। ਮੈਂ ਇੱਕ ਬਰੀਫ ਇਸ ਤੋਂ ਪਹਿਲਾਂ ਕਿ ਵੀ ਅਸੀਂ ਇਹ ਗੱਲ ਕਰੀਏ ਕਿ ਭਾਈ ਜੇ ਆਸਟ੍ਰੇਲੀਆ ਜਿਹਦਾ ਉਹ ਸਿਟੀਜ਼ਨ ਸੀ, ਔਰ ਜਦੋਂ ਮੈਂ ਕਿਹਾ ਵੀ ਉਦੋਂ ਤੱਕ ਤੁਹਾਨੂੰ ਆਸਟ੍ਰੇਲੀਆ ਦੇ ਕੋਈ ਪਬਲਿਕ ਲੀਡਰਾਂ ਦੇ ਜਾਂ ਐਮਪੀਜ਼ ਦੇ ਜਾਂ ਕੋਈ ਬਿਆਨ ਨਹੀਂ ਆਏ ਸਾਰੇ 5-6 ਸਾਲ ਦੇ ਪੀਰੀਅਡ ਜਦੋਂ ਤੋਂ ਸਾਂਝੇ ਸਾਰੇ 'ਚ ਫਸਿਆ ਹੋਇਆ ਸੀ। ਰਾਦਰ ਆਸਟ੍ਰੇਲੀਆ ਦੇ ਵਿੱਚ ਤਾਂ ਆਪਣਾ ਕੇਸ ਵੀ ਉਹਦੇ ਖਿਲਾਫ ਇੱਕ ਸੀ ਜਿਹਦਾ ਇਹਦੇ 'ਚ ਜ਼ਿਕਰ ਹੈ ਬਰੀਫਿੰਗ ਦੇ ਵਿੱਚ। ਲੇਕਿਨ ਅਲਟੀਮੇਟਲੀ ਸਾਇਲੈਂਟ ਡਿਪਲੋਮੇਸੀ ਦੇ ਨਾਲ ਅਮਰੀਕਾ ਵੀ ਅੱਕਿਆ ਹੋਇਆ ਸੀ, ਜੂਲੀਅਨ ਅਸਾਂਜੇ ਵੀ ਰਾਹਤ ਚਾਹੁੰਦਾ ਸੀ, ਤੇ ਆਸਟ੍ਰੇਲੀਆ ਨੂੰ ਵੀ ਲੱਗਦਾ ਸੀ ਕਿ ਬਈ ਅਲਟੀਮੇਟਲੀ ਗਾਜ਼ ਸਾਡੇ ਤੇ ਵੀ ਡਿੱਗਦੀ ਹੈ। ਕਿਵੇਂ ਉਹ ਸੇਫਟੀ ਦੇ ਨਾਲ ਅੱਜ ਇੱਕ ਫ੍ਰੀ ਬੰਦਾ ਹੈ, ਉਹਨੂੰ ਉਹਦਾ ਸਵਾਗਤ ਕਰਨ ਦੇ ਲਈ ਕਿਵੇਂ ਪ੍ਰਾਈਮ ਮਿਨਿਸਟਰ ਔਰ ਦੂਸਰੇ ਆਉਂਦੇ ਨੇ, ਔਰ ਕਿਵੇਂ ਅੱਜ ਤੁਸੀਂ ਉਹਨਾਂ ਦੇ ਸਾਰੇ ਐਮਪੀ ਸਾਰੀਆਂ ਪਾਰਟੀਆਂ ਦੀ ਪ੍ਰੋਫਾਈਲ ਤੇ ਆਸਟ੍ਰੇਲੀਆ 'ਚ ਦੇਖੋ, ਜੂਲੀਅਨ ਅਸਾਂਜੇ ਛਾਇਆ ਹੋਇਆ ਕਿ ਜਿਵੇਂ ਉਹ ਬਹੁਤ ਵੱਡਾ ਪ੍ਰਾਈਡ ਹੈ ਮੁਲਕ ਦਾ, ਜਿਹਦੇ ਨਾਲ ਕੋਈ ਐਸੋਸੀਏਟ ਹੋਣ। ਜਦੋਂ ਮੈਂ ਕਿਹਾ ਵੀ ਜਿਹੜਾ ਜਿੱਤਿਆ ਉਹ ਸਿਕੰਦਰ, ਜਿਹੜਾ ਹਾਰਿਆ ਉਹ ਬਾਂਦਰ, ਕਿ ਜਦੋਂ ਨਥਿੰਗ, ਇਹਨੂੰ ਅੰਗਰੇਜ਼ੀ ਵਾਲਿਆਂ ਨੇ ਵੀ ਕਿਹਾ ਨਥਿੰਗ ਸਕਸੀਡਸ ਲਾਈਕ ਸਕਸੈਸ, ਪਰ ਜੂਲੀਅਨ ਅਸਾਂਜੇ ਉਹਨੇ ਜਿਹੜਾ ਉਹਦੇ 14 ਸਾਲ ਬਾਅਦ ਉਹ ਆਪਣੇ ਵਤਨ ਆਸਟ੍ਰੇਲੀਆ ਗਿਆ। 2006 ਦੇ ਵਿੱਚ ਉਹਨੇ ਵਿਕੀ ਲੀਕਸ ਬਣਾਈ ਸੀ। ਵਿਕੀ ਲੀਕ ਦਾ ਮਤਲਬ ਇਹ ਆ ਕੋਈ ਚੀਜ਼ ਕਰਨਾ। ਉਹਨੇ ਉਹਦੇ 'ਚ ਜਿਹੜੇ ਨੇ ਥੋੜੇ ਡਾਕੂਮੈਂਟ ਕੌਨਫੀਡੈਂਸ਼ੀਅਲ ਲੀਕ ਕਰਨੇ ਸ਼ੁਰੂ ਕੀਤੇ, ਪਰ ਵੱਡਾ ਭੜਥੂ ਤਾਂ ਉਦੋਂ ਪਿਆ ਜਦੋਂ 500,000 ਦੇ ਕਰੀਬ ਫਾਈਲਾਂ ਅਮਰੀਕਨ ਡਿਫੈਂਸ, ਔਰ ਉਹਦੇ 'ਚ ਬਹੁਤ ਕੁਛ ਇਹਨਾਂ ਦੇ ਭੇਤ ਖੁੱਲੇ, ਦੁਨੀਆ ਨੂੰ ਦੱਸ ਕੀ ਰਹੇ ਸੀ, ਕਰ ਕੀ ਰਹੇ ਸੀ। ਔਰ ਇਹ ਜਿਹੜਾ ਆਲਮੋਸਟ 4 ਸਾਲ 2007 ਤੋਂ 2010 ਤੱਕ ਉਹ ਅੱਡ-ਅੱਡ ਮੁਲਕਾਂ ਦੇ ਵਿੱਚ ਗਿਆ, ਔਰ ਉਹਦੇ ਨਾਲ ਜਿਹੜੇ ਨੇ ਉਹਦੇ ਫੀਲਡ ਦੇ ਟੈਕਨੀਕਲ ਬਹੁਤ ਤਕੜੇ ਮਾਹਰ ਸੀ। ਇਹੀ ਕਾਰਨ ਸੀ ਕਿ ਹੈਕ ਕਰਨਾ ਡਿਫੈਂਸ ਵੈਬਸਾਈਟਸ ਨੂੰ, ਫੋਰਨ ਅਫੇਅਰਸ ਦੇ ਨੂੰ, ਐਮਬੈਸੀਜ਼ ਦਾ ਜਿਹੜੀਆਂ ਥਰੂ ਜਿਹਨੂੰ ਟੈਲੀਗ੍ਰਾਮ ਕਹਿੰਦੇ ਨੇ, ਜੋ ਉਹਨਾਂ ਦੇ ਮਿਸ਼ਨ ਭੇਜਦੇ ਨੇ। ਔਰ 1996 'ਚ ਆਲਰੇਡੀ ਆਸਟ੍ਰੇਲੀਆ ਦੇ ਵਿੱਚ ਇਹ ਹੈਕਿੰਗ ਦਾ ਦੋਸ਼ੀ ਪਾਇਆ ਗਿਆ ਸੀ। ਹੁਣ ਦੇਖੋ ਹੈਕਰ ਦੁਨੀਆ ਭਰ 'ਚ ਨੇ, ਬਿਲੀਅਨਸ ਆਫ ਡਾਲਰਸ ਬਣਾਉਂਦੇ ਨੇ, ਬੈਂਕਾਂ ਦੇ ਕ੍ਰੈਡਿਟ ਕਾਰਡ ਚੋਰੀ ਕਰਕੇ ਲੈ ਜਾਂਦੇ ਨੇ। ਪਰ ਜੂਲੀਅਨ ਅਸਾਂਜੇ ਇਸ ਲਈ ਇੱਕ ਹੀਰੋ ਬਣਿਆ, ਔਰ ਇਹ ਫਿਊਚਰ ਦੇ ਵਿੱਚ ਜਿਹੜੀਆਂ ਫਿਊਚਰ ਜਨਰੇਸ਼ਨਸ ਦੇਖਣਗੀਆਂ ਇਹਦੇ ਕੰਮ ਨੂੰ, ਕਿ ਇਹਨੇ ਆਪਣੀ ਜੋ ਟੈਕਨੀਕ ਇਹਨੇ ਸਿੱਖੀ ਜਾਂ ਆਪਣੇ ਐਕਸਪਰਟ ਨਾਲ ਰੱਖੇ, ਉਹਨੇ ਹਿਊਮੈਨਿਟੀ ਦੇ ਲਈ ਸੱਚ ਸਾਹਮਣੇ ਲਿਆਉਣ ਦੇ ਲਈ ਵੀ ਹਕੂਮਤਾਂ ਕਹਿੰਦੀਆਂ ਕੀ ਨੇ ਤੇ ਕਰਦੀਆਂ ਕੀ ਨੇ। ਅਦਰਵਾਈਜ਼ ਇੰਨੇ ਡਾਕੂਮੈਂਟ ਰੱਖ ਕੇ ਉਹ ਅਮਰੀਕਾ ਤੋਂ ਬਿਲੀਅਨਸ ਆਫ ਡਾਲਰਸ ਦੀ ਡੀਲ ਵੀ ਕਰ ਸਕਦਾ ਸੀ, ਜਿਹੜਾ ਅਮਰੀਕਾ ਕਰ ਲੈਂਦਾ ਹੈ। ਜਿਹੜੇ ਕਈ ਵਾਰੀ ਕਈ ਵੈਬਸਾਈਟ ਵੜ ਗਏ ਸੀ ਪਿੱਛੇ ਜੇ ਇਹਨਾਂ ਦੇ ਪਾਈਪ, ਜਿਹੜੇ ਕੋਈ ਸਪਲਾਈ ਲਾਈਨ ਔਰ ਦੂਜੇ, ਇਹਨਾਂ ਨੇ ਵੀ ਫਰੌਤੀ ਦਿੱਤੀ ਉਹਨਾਂ ਨੂੰ। ਹੁਣ ਉਹਦੇ 'ਚ ਸਭ ਤੋਂ ਪਹਿਲਾਂ ਤਾਂ 1996 'ਚ ਉਹਨੇ ਆਸਟ੍ਰੇਲੀਆ 'ਚ ਆਪਣੀ ਐਕਸਪਰਟੀਜ਼ ਕੀਤੀ, ਉਹਨੂੰ ਜਿਹੜਾ ਦੋਸ਼ੀ ਬਣਾਇਆ ਗਿਆ। 2010 ਦੇ ਵਿੱਚ ਉਹ ਚਰਚਾ 'ਚ ਬਹੁਤ ਆਇਆ, ਜਦੋਂ ਕਿ ਉਹਨਾਂ ਨੇ ਬਹੁਤ ਸਾਰੇ ਮੁਲਕਾਂ ਦੇ ਦਸਤਾਵੇਜ਼ ਜਿਹੜੇ ਨੇ ਦੁਨੀਆ ਸਾਹਮਣੇ ਖੋਲ੍ਹ ਕੇ ਰੱਖੇ। ਜੇ ਯਾਦ ਹੋਏ ਤਾਂ ਅਸੀਂ ਜ਼ਿਕਰ ਕੀਤਾ ਸੀ ਭਾਰਤ ਬਾਰੇ ਵੀ ਸੀ, ਭਾਰਤ ਦਾ ਰੋਲ, ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਕੁਛ ਨਾ ਕੁਛ 84 ਦੌਰ ਬਾਰੇ ਵੀ ਸੀ। ਫਰਦਰ ਰਿਸਰਚ ਮੈਂ ਦੇਖਾਂਗਾ ਕੀ ਹੈ। ਪਰ ਉਹਨੇ ਸਾਰਿਆਂ ਦੇ ਹੀ ਮੁਲਕਾਂ ਦੇ ਹੌਲੀ ਐਸਾ ਕਿ ਸਰਕਾਰਾਂ ਘਬਰਾਉਣ ਲੱਗ ਗਈਆਂ। ਇਕੱਲਾ ਜੂਲੀਅਨ ਅਸਾਂਜੇ, ਜਿਹਦੇ ਕੋਲ ਕੋਈ ਫੌਜ ਨਹੀਂ, ਕੋਈ ਨਿਊਕਲੀਅਰ ਨਹੀਂ, ਕੋਈ ਬੰਦੂਕ ਨਹੀਂ, ਕੋਈ ਤੋਪ ਨਹੀਂ, ਉਹਦਾ ਖੌਫ ਕਿ ਵੀ ਇਹਦੇ ਕੋਲ ਬਹੁਤ ਭੇਤ ਨੇ। ਇਹ ਉਹਨੇ ਜਿਹੜਾ ਅਮਰੀਕਾ ਦੇ, ਜਿਵੇਂ ਮੈਂ ਕਿਹਾ ਵੀ ਵਾਰ ਕ੍ਰਾਈਮ ਅਫਗਾਨਿਸਤਾਨ ਤੇ ਇਰਾਕ 'ਚ ਕੀ ਕੀਤੇ, ਉਹਨੇ ਹੋਰ ਵੀ ਮੁਲਕਾਂ ਦੇ ਜਿਹੜੇ ਨੇ ਉਹ ਭੇਤ ਖੋਲੇ। ਔਰ 2010 ਦੇ ਵਿੱਚ ਯੂਰਪੀਅਨ ਅਰੈਸਟ ਵਾਰੰਟ ਇਹਦੇ ਖਿਲਾਫ ਜਾਰੀ ਹੋ ਗਿਆ, ਕਿ 2006 ਤੋਂ 2010 ਤੱਕ ਇਹਨੇ ਵਕਤ ਪਾ ਦਿੱਤਾ ਸਾਰੇ ਪਾਸੇ ਜੂਲੀਅਨ ਅਸਾਂਜੇ ਸੀ। ਔਰ ਫਿਰ ਅਮਰੀਕਾ, ਯੂਕੇ ਤੇ ਸਵੀਡਨ, ਇਹਨਾਂ ਮੁਲਕਾਂ ਜਿਹਦੇ ਖਿਲਾਫ ਮੁਕੱਦਮੇ ਦਾਇਰ ਹੋਏ। ਅਮਰੀਕਾ ਨੇ ਵੀ ਵਾਰੰਟ ਕੱਢ ਤੇ ਜੂਲੀਅਨ ਅਸਾਂਜੇ ਦੇ ਕਿ ਇਹਨੇ ਸਰਕਾਰੀ ਕੰਪਿਊਟਰ ਹੈਕ ਕੀਤੇ ਨੇ, ਔਰ ਨੈਸ਼ਨਲ ਡਿਫੈਂਸ ਇਨਫੋਰਮੇਸ਼ਨ ਉਹਦੀ ਜਿਹੜੀ ਹੈ ਉਹ ਚੋਰੀ ਕੀਤੀ ਹੈ। ਉਹਨੂੰ ਇਹ ਪਤਾ ਸੀ ਕਿ ਵੀ ਜੇ ਮੈਨੂੰ ਅਮਰੀਕਾ ਨੇ ਫਿਰ ਜਦੋਂ ਇਕਵਾਡੋਰ ਦੀ ਐਮਬੈਸੀ 'ਚ, ਫਿਰ ਯੂਕੇ ਦੀ ਪ੍ਰਿਜ਼ਨ 'ਚ ਅਮਰੀਕਾ ਉਹਨੂੰ ਐਕਸਟ੍ਰਾਡਾਈਟ ਕਰਕੇ ਲਿਆਉਣਾ ਚਾਹੁੰਦਾ ਸੀ। ਪਰ ਵਕੀਲਾਂ ਦੀ ਟੀਮ ਵੀ ਜਿਹੜੇ ਇਨਸਾਨੀਅਤ ਲਈ ਖੜਾ ਬੰਦਾ ਹੈ, ਉਹਦੇ ਲਈ ਲੋਕ ਆਏ, ਔਰ ਜਿਵੇਂ ਮੈਂ ਕਿਹਾ ਵੀ ਉਹਦੇ ਹੱਕ 'ਚ ਵੀ ਪ੍ਰੋਟੈਸਟ, ਐਮਨੈਸਟੀ ਇੰਟਰਨੈਸ਼ਨਲ ਵੀ ਖੜੋਤੀ। ਔਰ ਉਹਦੇ ਤੇ ਜਦੋਂ ਇਹ ਕੇਸ ਚੱਲਿਆ ਕਿ ਵੀ ਉਹ ਵੜ ਗਿਆ ਇਕਵਾਡੋਰ ਦੀ ਐਮਬੈਸੀ 'ਚ 2012 'ਚ,
ਹੁਣ ਜਿਹੜਾ ਐਮਬੈਸੀ ਰੀਜਨ ਹੁੰਦਾ, ਇਹਨੂੰ ਡਿਪਲੋਮੈਟਿਕ ਕਮਿਊਨਿਟੀ ਹੁੰਦੀ ਹੈ, ਉਹ ਯੂਕੇ ਦੀ ਪੁਲਿਸ ਤੋਂ ਬਚਣ ਲਈ ਸੀ ਵੀ ਉਹਨੂੰ ਅਰੈਸਟ ਨਹੀਂ ਕਰ ਸਕਦੇ। ਔਰ ਇਕਵਾਡੋਰ ਨੇ ਵੀ ਉਸ ਦਾ ਜਿਹੜਾ ਸਹਾਰਾ ਬਣ, ਜਦੋਂ ਮੈਂ ਇਕਵਾਡੋਰ ਦੇਖਦਾ, ਇਕਵਾਡੋਰ ਉਹੀ ਹੈ ਜਿਹਨੇ ਸਭ ਤੋਂ ਪਹਿਲਾਂ ਖਾਲਿਸਤਾਨ ਨੂੰ ਵੀ ਮਾਨਤਾ ਦਿੱਤੀ ਸੀ। ਹੁਣ ਜੂਲੀਅਨ ਅਸਾਂਜੇ ਵੀ ਵੜ ਗਿਆ, ਉਹਨਾਂ ਦੀ ਯੂਕੇ ਐਮਬੈਸੀ 'ਚ ਉਹਨਾਂ ਨੇ ਰਿਹਾ, ਲੇਕਿਨ ਜਿਹੜਾ ਔਰ ਉਹਨਾਂ ਨੇ 2 ਮਹੀਨੇ ਬਾਅਦ ਇਕਵਾਡੋਰ ਨੇ ਅਸਾਈਲਮ ਦੇ ਦਿੱਤੀ ਜੂਲੀਅਨ ਅਸਾਂਜੇ ਨੂੰ। ਲੇਕਿਨ ਉਹਦੇ ਤੇ ਇੰਨਾ ਕੁ ਦਬਾਅ ਬਣਿਆ ਕਿ 2019 ਤੱਕ ਪਹੁੰਚਦੇ ਆ ਜਿਹੜਾ ਉਹ ਇਕਵਾਡੋਰ ਨੇ ਵਾਪਸ ਲੈ ਲਈ, ਔਰ ਉਸ ਦਾ ਨਤੀਜਾ ਸੀ ਕਿ ਯੂਕੇ ਦੀ ਪੁਲਿਸ ਨੇ ਫੜ ਲਿਆ ਜੂਲੀਅਨ ਅਸਾਂਜੇ ਨੂੰ। 7 ਸਾਲ ਜਿਹੜਾ ਬਾਅਦ ਜਿਹੜਾ ਅਸਾਂਜੇ ਉਹ ਯੂਕੇ, ਉਹਨੂੰ ਫਿਰ ਯੂਕੇ ਦੀ ਪੁਲਿਸ ਆਪਣੀ ਜੇਲ੍ਹ 'ਚ ਲੈ ਗਈ ਤੇ ਲੰਡਨ 'ਚ ਹੀ ਇਸ ਦੇ ਉੱਤੇ ਕੇਸ ਚੱਲਣ ਲੱਗ ਗਏ। ਹੁਣ ਉਹਨਾਂ ਕੇਸਾਂ ਦੇ ਉੱਤੇ ਅਰਬਾਂ ਰੁਪਏ ਖਰਚ ਹੋਏ ਚਲਾਉਣ ਵਾਲਿਆਂ ਨੇ ਵੀ, ਤੇ ਅਸਾਂਜੇ ਨੂੰ ਬਚਾਉਣ ਲਈ ਵੀ ਅਰਬਾਂ ਰੁਪਏ ਖਰਚ ਹੋਏ, ਔਰ ਕਈ ਇਨਾਮ ਵੀ ਉਹਨੂੰ ਮਿਲੇ ਕੈਦ ਦੇ ਵਿੱਚ ਹੀ। ਵੀ ਵਾਹ, ਇਹ ਹੈ ਇਨਸਾਨੀਅਤ ਲਈ ਖਲੋਣ ਵਾਲਾ ਬੰਦਾ। ਵਿਆਹ ਵੀ ਹੋ ਗਿਆ ਉਹਦਾ ਵਿੱਚ ਹੀ, ਕਈ ਕੁਛ ਉਹਦੇ ਤੇ 1-2 ਥਾਵਾਂ ਤੇ ਰੇਪ ਦੇ ਕੇਸ ਵੀ ਬਣੇ ਸੀ, ਉਹਦੇ ਵੀ ਫੈਸਲੇ ਆਏ। ਉਹ ਇੱਕ ਡਿਫਰੈਂਟ ਡਿਸਟਰੈਕਸ਼ਨ ਹੈ। ਮੁਜ਼ਾਹਰੇ ਹੋਏ ਐਮਨੈਸਟੀ ਇੰਟਰਨੈਸ਼ਨਲ ਆ ਖਲੋਤੀ। ਹੁਣ ਅਮਰੀਕੀ ਫੌਜ ਦੀ ਇੰਟੈਲੀਜੈਂਸ ਚੈਲਸੀਆ ਮੈਨਿੰਗ ਇਹਦੇ ਨਾਲ ਰਲ ਗਈ, ਔਰ ਉਹਨੇ ਕੀ ਕੀਤਾ, ਚੈਲਸੀਆ ਨੇ ਜਿਹੜਾ ਬਹੁਤ ਕੁਛ ਇਹਨੂੰ ਭੇਜਿਆ ਸਾਂਝੇ ਨੂੰ। ਉਹ ਬਾਅਦ 'ਚ ਚੈਲਸੀਆ ਵੀ ਫੜੀ ਗਈ, ਉਹਦਾ ਕੋਰਟ ਮਾਰਸ਼ਲ ਹੋਇਆ ਤੇ ਅਮਰੀਕਨ ਅਦਾਲਤ ਨੇ ਉਹਨੂੰ 35 ਸਾਲ ਕੈਦ ਦੀ ਸਜ਼ਾ ਦਿੱਤੀ। ਉਹ ਵਿਚਾਰੀ ਜਿਹੜੀ ਉਹ ਸਫ਼ਰ ਕਰ ਰਹੀ ਹੈ ਤੇ 7 ਸਾਲ ਭੁਗਤ ਲਈ ਉਹਨਾਂ ਨੇ, ਤੇ ਫਿਰ ਬਰਾਕ ਓਬਾਮਾ ਨੇ ਚੈਲਸੀਆ ਨੂੰ ਜਨਰਲ ਐਮਨੈਸਟੀ ਦੇ ਦਿੱਤੀ ਸੀ। ਸੋ ਇਹ ਜਿਹੜੇ ਸੱਚ ਬੋਲਣ ਵਾਲੇ ਹੁੰਦੇ ਨੇ ਨਾ, ਔਰ ਕਰੇਜ ਵਾਲੇ, ਉਧਰ ਜੇ ਵਿਕੀਲੀਕਸ ਦੇ ਨਾਲ ਇਹ ਖਲੋਤਾ ਤੇ ਇੱਥੇ ਚੈਲਸੀਆ ਉਹਨੇ 7 ਸਾਲ ਕੈਦ ਕੱਟ ਲਈ, ਪਰ ਉਹਨੇ ਵੀ ਅਮਰੀਕਾ ਦੇ ਜਿਹੜੇ ਬਹੁਤ ਸਾਰੀਆਂ ਅਣਮਨੁੱਖੀ ਇਹਨਾਂ ਦੀਆਂ ਨੀਤੀਆਂ ਸੀ ਉਹਨਾਂ ਨੂੰ ਐਕਸਪੋਜ਼ ਕੀਤਾ। ਫਿਰ ਐਡਵਰਡ ਸਨੋਡਨ ਜਿਹਦਾ ਮੈਂ ਜ਼ਿਕਰ ਕੀਤਾ, ਉਹਦੇ ਤੇ ਇਲਜ਼ਾਮ ਲੱਗਾ ਕਿ ਉਹਨੂੰ ਭੱਜਣ 'ਚ ਮਦਦ ਕੀਤੀ ਹੈ। ਹੁਣ ਉਹ ਰੂਸ 'ਚ ਹੈ, ਉਹਨੂੰ ਅਸਾਈਲਮ ਦੇ ਦਿੱਤੀ ਹੈ, ਰੂਸ ਨੇ ਆਪਣੀ ਸਿਟੀਜ਼ਨਸ਼ਿਪ ਵੀ ਦੇ ਦਿੱਤੀ ਹੈ। ਔਰ ਐਡਵਰਡ ਸਨੋਡਨ ਦੇ ਉੱਤੇ ਫਿਲਮ ਵੀ ਬਣੀ ਆ ਹਾਲੀਵੁੱਡ ਦੀ, ਔਰ ਉਹਨੂੰ ਬਹੁਤ ਸਾਰੇ ਅਵਾਰਡ ਵੀ। ਇਹ ਹੈ ਹਿਊਮੈਨੀਟੇਰੀਅਨ ਕੰਮ ਕਿ ਵੀ ਤੁਸੀਂ ਕੀ ਕਰ ਰਹੇ ਹੋ। ਫਿਰ ਅਮਰੀਕਾ ਦਾ ਜ਼ੋਰ ਲੱਗਾ ਹੋਇਆ ਸੀ ਕਿ ਵੀ ਅਸੀਂ ਇਹਨੂੰ ਐਕਸਟ੍ਰਾਡਾਈਟ ਕਰਕੇ ਯੂਕੇ ਤੋਂ ਇੱਥੇ ਲਿਆਉਣਾ। ਜਿਵੇਂ ਮੈਂ ਕਿਹਾ, ਜੇ ਉਹ ਆ ਜਾਂਦਾ ਤਾਂ ਜਿੰਨੇ ਉਹਦੇ ਤੇ ਕੇਸ ਸੀ 175 ਸਾਲ ਦੀ ਕੈਦ ਹੋਣੀ ਸੀ। ਔਰ ਫਿਰ ਜਿਹੜੀ ਹੈ ਜੂਨ ਦੇ ਮਹੀਨੇ 'ਚ ਜੂਲੀਅਨ ਅਸਾਂਜੇ ਨੇ ਅਮਰੀਕਾ ਦੇ ਨਾਲ ਪਲੀ ਡੀਲ ਕਰ ਲਈ। ਉਹਨਾਂ ਨੇ ਕਿਹਾ ਕਿ ਤੂੰ ਇੱਕ ਕੇਸ 'ਚ ਆਪਣੇ ਆਪ ਨੂੰ ਦੋਸ਼ੀ ਮੰਨ ਲੈ ਤੇ ਜਿਹੜੇ ਦਸਤਾਵੇਜ਼ ਜਨਤਕ ਨਹੀਂ ਹੋਏ ਉਹਨਾਂ ਨੂੰ ਵਾਪਸ ਕਰ ਦੇ ਤੇ ਜਾਂ ਤਬਾਹ ਕਰ ਦੇ। ਉਹਨੂੰ ਇੱਕ ਡੀਲ ਜਿਹੜੀ ਉਹਨੇ ਮੰਨੀ, ਉਹਦੇ ਥੱਲੇ ਜਿੰਨੀ ਕੁ ਸਜ਼ਾ ਹੁੰਦੀ ਸੀ ਉਹ ਤਾਂ ਆਲਰੇਡੀ ਉਹ ਜੇਲ੍ਹ 'ਚ ਉਹਨੇ ਭੋਗ ਲਈ ਸੀ। ਇਸ ਲਈ ਜਹਾਜ਼ ਭੇਜਿਆ ਗਿਆ ਔਰ ਫ੍ਰੀ ਹੋ ਗਿਆ, ਔਰ ਅੱਜ ਉਹ ਆਪਣੇ ਵਤਨ ਆਸਟ੍ਰੇਲੀਆ ਪਹੁੰਚ ਗਿਆ। ਔਰ ਉਹਦੇ ਨਾਲ ਜਿਹੜਾ ਆਸਟ੍ਰੇਲੀਆ ਦਾ ਸਾਬਕਾ ਪ੍ਰਧਾਨ ਮੰਤਰੀ ਵੀ ਸੀ, ਹੁਣ ਉਹ ਐਂਬੈਸਡਰ ਹੈ ਕਿਵਨ ਰੁੱਡ। ਔਰ ਅਸਾਂਜ ਨੇ ਆਸਟ੍ਰੇਲੀਅਨ ਸਰਕਾਰ ਨੂੰ ਜਿਹੜਾ ਕਿੰਨੇ 4,10,000 ਪਾਉਂਡ ਦੇਣੇ ਨੇ, ਕਿਉਂਕਿ ਅਦਾਲਤ 'ਚ ਜਾਣ ਵਾਸਤੇ ਕਮਰਸ਼ੀਅਲ ਜਹਾਜ਼ ਚੜ੍ਹਨ ਦੀ ਇਜਾਜ਼ਤ ਨਹੀਂ ਸੀ ਤੇ ਅਸਾਂਜ ਆਸਟ੍ਰੇਲੀਅਨ ਚਾਰਟਰ ਜਹਾਜ਼ ਤੇ ਜਿਹੜਾ ਗਿਆ। ਔਰ ਯੂਕੇ ਨੇ ਕਿਹਾ ਕਿ ਸਾਡਾ 21 ਮਿਲੀਅਨ ਪਾਉਂਡ ਖਰਚ ਹੋ ਗਿਆ ਜਦੋਂ ਦਾ ਅਸਾਂਜ ਐਮਬੈਸੀ 'ਚ ਵੜਿਆ। 21 ਮਿਲੀਅਨ ਪਾਉਂਡ। ਤੇ ਇਕਵਾਡੋਰ ਨੇ ਕਿਹਾ ਸਾਡਾ $5 ਮਿਲੀਅਨ ਖਰਚ ਹੋ ਗਿਆ। ਔਰ ਇਸ ਤੋਂ ਪਹਿਲਾਂ ਅਸਾਂਜ ਜਿਹੜਾ ਉਹ ਅੱਡ-ਅੱਡ ਨਾਵਾਂ ਦੇ ਥੱਲੇ ਰਹਿੰਦਾ ਰਿਹਾ, ਫਰਸ਼ ਤੇ ਸੌਂਦਾ ਰਿਹਾ, ਕਦੇ ਸੋਫੇ ਤੇ, ਕਦੇ ਹੋਟਲਾਂ 'ਚ ਨਕਲੀ ਪਛਾਣ, ਔਰ ਹੋਰ ਵੀ ਬਹੁਤ ਸਾਰੀ ਇਹ ਇੱਕ ਇੰਟਰਸਟਿੰਗ ਇਸ ਦੇ ਉੱਤੇ ਹੁਣ ਤੱਕ ਕਿੰਨੇ ਉਹਦੇ ਨਾਲ ਮਿਲੀਅਨਸ ਦੀ ਡੀਲ ਸਾਈਨ ਕਰਨਗੇ ਫਿਲਮਾਂ ਬਣਾਉਣ ਲਈ ਜਾਂ ਦੂਜੇ। ਲੇਕਿਨ ਮੇਰੇ ਲਈ ਇਹ ਅਦਰ ਦੈਨ ਕਿ ਅਸੀਂ ਵੀ ਸਪੋਰਟਰ ਸੀ ਕਿ ਜਿਹੜਾ ਉਹਨੇ ਕ੍ਰਾਈਮ ਅਗੇਂਸਟ ਹਿਊਮੈਨਿਟੀ ਆ ਉਹਨਾਂ ਨੂੰ ਜਗਜ਼ਾਰ ਕੀਤਾ। ਦੇਖੋ, ਇੱਕ ਪਾਸੇ ਟੈਕਨੋਲੋਜੀ ਦੁਨੀਆ ਦੇ ਵਿੱਚ ਜਿਹੜਾ ਦੁੱਖ ਹੈ ਔਰ ਮੁਸੀਬਤ ਹੈ ਜਾਂ ਈਵਨ ਨਿਊਕਲੀਅਰ ਖਤਰਾ ਹੈ, ਉਸ ਦੇ ਲਈ ਦੋਸ਼ੀ ਹੈ, ਪਰ ਉਸੇ ਪਾਸੇ ਜੇ ਹਿਊਮੈਨੀਟੇਰੀਅਨ ਐਂਗਲ ਤੋਂ ਤੁਸੀਂ ਉਸ ਟੈਕਨੋਲੋਜੀ 'ਚ ਬ੍ਰੇਕ ਥਰੂ ਕਰਕੇ ਉਸ 'ਚੋਂ ਸੱਚ ਕੱਢ ਕੇ ਲਿਆਂਦੋ, ਜਿਹੜਾ ਵਿਕੀਲੀਕਸ ਦੇ ਜੂਲੀਅਨ ਅਸਾਂਜੇ ਨੇ ਕੀਤਾ, ਉਹ ਗੇਮ ਚੇਂਜਰ ਬਣਿਆ। ਸਰਕਾਰਾਂ ਨੂੰ ਲੱਗਿਆ ਵੀ ਕੁਝ ਵੀ ਕੌਨਫੀਡੈਂਸ਼ੀਅਲ ਨਹੀਂ ਹੈ, ਜਿਹੜਾ ਮਰਜੀ ਹੈਕ ਹੋ ਸਕਦਾ। ਔਰ ਇਸ ਦੇ ਵਿੱਚ ਹੁਣ ਜਦੋਂ ਅੱਜ ਇੱਕ ਮੇਨ ਖਬਰ ਜਿਹੜੀ ਏਜੰਸੀ ਫ੍ਰੈਂਚ ਪ੍ਰੈਸ ਦੀ ਹੈ, ਆਸਟ੍ਰੇਲੀਅਨ PM ਸੇਜ਼ ਸੀਕ੍ਰੇਟਿਵ ਟਾਕਸ ਲੈਡ ਟੂ ਅਸਾਂਜੇ ਡੀਲ, ਕਿ ਕਾਫੀ ਦੇਰ ਤੋਂ ਅਮਰੀਕਾ ਦੇ ਨਾਲ
ਟੂ ਐਂਡ ਫਰੋ ਆਸਟ੍ਰੇਲੀਆ ਦੇ ਡੈਲੀਗੇਸ਼ਨ ਆ ਰਹੇ ਸੀ, ਸੀਕ੍ਰੀਟ ਡੀਲ ਚੱਲ ਰਹੀਆਂ ਸੀ ਤੇ 5 ਸਾਲ 2 ਮਹੀਨੇ ਦੀ ਕੈਦ ਤੋਂ ਬਾਅਦ ਉਸ ਦੀ ਰਿਹਾਈ ਹੋਈ ਹੈ। ਔਰ ਇਸ ਦੇ ਉੱਤੇ ਉਹਨੇ ਜਿਹੜਾ ਮਿਸਟਰ ਐਲਬਨੀਜ਼ ਜਿਹੜਾ ਉਹਨਾਂ ਦਾ ਪ੍ਰਾਈਮ ਮਿਨਿਸਟਰ ਹੈ, ਉਹਨੇ ਗੱਲ ਵੀ ਕੀਤੀ। ਉਹਨੇ ਕਿਹਾ ਕਿ ਭਾਈ ਅਸੀਂ ਕਾਮਯਾਬ ਹੋਏ ਹਾਂ। ਔਰ ਇਹਦੇ ਨਾਲ ਐਲਬਨੀਜ਼ ਸੈਡ ਹੀ ਹੈਡ ਨੈਵਰ ਮੈਟ ਵਿਦ ਅਸਾਂਜੇ ਬਟ ਸਪੋਕ ਵਿਦ ਹਿਮ the moment his jet touched down in Canberra as part of a mutually agreed plan। ਇਹਦਾ ਮਤਲਬ ਇਹ ਹੈ ਵੀ ਇਹ ਜਿਹੜੀ ਡੀਲ ਬ੍ਰੇਕ ਥਰੂ ਹੋਈ, ਆਸਟ੍ਰੇਲੀਅਨ ਗਵਰਨਮੈਂਟ ਲੰਬੇ ਸਮੇਂ ਤੋਂ ਅਮਰੀਕਾ ਦੇ ਨਾਲ ਨੈਗੋਸ਼ੀਏਸ਼ਨ 'ਚ ਸੀ। ਫਿਰ ਉਹਨੇ ਕਿਹਾ, I had a very warm discussion with him this evening. He was very generous in his praise of the Australian government's efforts। ਔਰ ਫਿਰ ਉਹਨੇ ਕਿਹਾ ਦਾ ਆਸਟ੍ਰੇਲੀਅਨ ਗਵਰਨਮੈਂਟ ਸਟੈਂਡਸ ਅਪ ਫॉर ਆਸਟ੍ਰੇਲੀਅਨ ਸਿਟੀਜ਼ਨਸ, ਦੈਟ ਇਜ਼ ਵਾਟ ਵੀ ਡੂ। ਹੁਣ ਇਹ ਲਾਈਨ ਨੇ ਮੈਨੂੰ ਇਹ ਕਿਹਾ ਵੀ ਬਈ ਆਸਟ੍ਰੇਲੀਅਨ ਗਵਰਨਮੈਂਟ ਆਪਣੇ ਸਿਟੀਜ਼ਨ ਦੇ ਲਈ, ਜਿਹਦੇ ਤੇ ਦੁਨੀਆ ਭਰ 'ਚ ਮੁਕੱਦਮੇ, ਅਮਰੀਕਾ ਜਿਹਦੇ ਖੂਨ ਦਾ ਪਿਆਸਾ, ਜਿਹਦੇ ਲਈ ਕਿਸ ਹੱਦ ਤੱਕ ਅਮਰੀਕਾ ਗਿਆ, ਪਰ ਜੇ ਆਸਟ੍ਰੇਲੀਆ ਨੇ ਅਲਟੀਮੇਟਲੀ ਆਪਣੇ ਸਿਟੀਜ਼ਨ ਨੂੰ ਮਹਿਫੂਜ਼ ਕਰਕੇ ਅਮਰੀਕਾ ਨਹੀਂ ਆਉਣ ਦਿੱਤਾ ਔਰ ਵਿਦ ਆਨਰ, ਉਹ ਤਾਂ ਹੁਣ ਆਸਟ੍ਰੇਲੀਆ 'ਚ ਜਿਹੜਾ ਹੈ ਉਹ ਸੈਲੀਬ੍ਰਿਟੀ ਹੈ। ਸੈਲੀਬ੍ਰਿਟੀ ਤਾਂ ਪਹਿਲਾਂ ਹੀ ਸੀ, ਪਰ ਆਸਟ੍ਰੇਲੀਆ ਨੇ ਪਹਿਲਾਂ ਆਪਣੇ ਹੱਥ ਧੋਤੇ ਹੋਏ ਸੀ, ਹੁਣ ਹੋ ਗਿਆ। ਤੇ ਮੈਨੂੰ ਆਇਆ ਕਿ ਵੀ ਇਹ ਤਾਂ ਇੰਨੇ ਸੋ ਕੇਸ ਵੀ ਬਣੇ, ਕ੍ਰਾਈਮ ਵੀ ਸੀ, ਡਿਫੈਂਸ ਔਰ ਦੂਸਰੇ ਤੁਸੀਂ ਸੀਕ੍ਰੇਟਸ ਬਾਹਰ ਕੱਢੇ। ਸਾਡੇ ਸਿੰਘ ਨੇ ਕੀ ਕੀਤਾ ਹੋਇਆ, ਜੱਗੀ ਜੌਹਲ, ਉਹੀ 5-6 ਸਾਲ ਹੋ ਗਏ ਨੇ ਇੱਕ ਬ੍ਰਿਟਿਸ਼ ਸਿਟੀਜ਼ਨ ਝੂਠਾ ਉਹਨੂੰ ਵਿਆਹ ਕਰਾਉਣ ਗਿਆ, ਤੁਸੀਂ ਉਹਦੀ ਘਰ ਵਾਲੀ ਦੇ ਨਾਲ ਉਹਨੂੰ ਖਿੱਚ ਕੇ ਲੈ ਜਾਂਦੇ ਹੋ, ਕੋਈ ਕਿਤੇ ਚਾਰਜ ਨਹੀਂ ਹੈ, ਕੋਈ ਮੁਕੱਦਮਾ ਨਹੀਂ ਚੱਲਿਆ ਕੋਈ। ਤੇ ਯੂਕੇ ਗਵਰਨਮੈਂਟ ਬ੍ਰਿਟਿਸ਼ ਸਿਟੀਜ਼ਨ ਹੈ। ਹੁਣ ਜੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਕਹਿੰਦਾ ਵੀ ਡੂ ਕੇਅਰ ਫਾਰ ਆਸਟ੍ਰੇਲੀਅਨ ਸਿਟੀਜ਼ਨਸ, ਤੇ ਯੂਕੇ ਨੂੰ ਕੀ ਹੋਇਆ? ਸੋ ਅਸੀਂ ਸਮਝਦੇ ਹਾਂ ਕਿ ਜਿੱਥੇ 4 ਜੁਲਾਈ ਨੂੰ ਵੋਟਾਂ ਪੈਣੀਆਂ ਨੇ ਯੂਕੇ 'ਚ, ਲੌਬੀ ਸਿੱਖ ਫੈਡਰੇਸ਼ਨ ਔਰ ਦੂਸਰੇ ਕਰ ਰਹੇ ਨੇ, ਇਹ ਵੀ ਉਹਦਾ ਇੱਕ ਹਿੱਸਾ ਬਣਾਇਆ ਜਾਏ ਔਰ ਇੰਟੈਂਸ ਲੌਬੀ ਦੇ ਤੇ ਇਹਨਾਂ ਨੂੰ ਸ਼ੇਮ ਦਿੱਤੀ ਜਾਏ ਕਿ ਆਸਟ੍ਰੇਲੀਆ ਜਿਹੜਾ ਤੁਹਾਡਾ ਡੋਮੀਨੀਅਨ ਸਟੇਟ ਹੈ ਤੁਹਾਡੀ ਯੂਕੇ ਵਾਲਿਆਂ ਦੀ, ਉਹ ਤਾਂ ਜੂਲੀਅਨ ਅਸਾਂਜੇ ਨੂੰ ਛੁਡਾ ਕੇ ਲੈ ਗਏ, ਇਹ ਬਿਨਾਂ ਇੱਕ ਦਿਨ ਵੀ ਅਮਰੀਕਾ ਦੀ ਕੈਦ 'ਚ ਦਿੱਤੇ ਆ, ਤੇ ਤੁਹਾਡੇ ਲਈ ਆਪਣਾ ਸਿਟੀਜ਼ਨ ਨਹੀਂ ਛੁੱਟਦਾ ਹੈ। ਇਹ ਜਿਹੜਾ ਨੁਕਤਾ ਹੈ, ਇਹਨੇ ਮੈਨੂੰ ਟੱਚ ਕੀਤਾ ਔਰ ਮੈਂ ਸਮਝਦਾ ਵੀ ਇਸ ਦੇ ਉੱਤੇ ਗੱਲ ਹੋਣੀ ਚਾਹੀਦੀ। ਬਿਲਕੁਲ, ਕਿਉਂ ਨਹੀਂ ਜੀ। ਡਾਕਟਰ ਸਾਹਿਬ, ਸੋ ਥੱਲੇ ਨਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।